ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸ਼ਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ। ਖਾਲਿਸਤਾਨ ਅਫੇਅਰਸ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਮੌਜੂਦ ਹਨ। ਆਓ ਨਾ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 18 ਅਕਤੂਬਰ 2016 3 ਤੱਕ ਨਾਨਕਸ਼ਾਹੀ ਸੰਮਤ 548 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਜਿਹੜੇ ਅੱਜ ਦੇ ਅਹਿਮ ਇਸ਼ੂ ਨੇ ਉਹਨਾਂ ਇਸ਼ੂਜ਼ ਬਾਰੇ ਤੁਹਾਡੇ ਕੀ ਵਿਚਾਰ ਨੇ? ਦੇਖੋ, ਬੀਜੇਪੀ ਦਾ ਉੱਪਰੋਂ ਲੈ ਕੇ ਥੱਲੇ ਤੱਕ ਸਾਰਾ ਅਮਲਾ ਫੈਲਾ ਜਿਹੜਾ ਝੂਠਾ ਪ੍ਰਚਾਰ ਇਹਨਾਂ ਨੇ ਖੁਦ ਕੀਤਾ ਸਰਜੀਕਲ ਸਟ੍ਰਾਈਕਸ ਦੇ ਨਾਂ ਥੱਲੇ ਜੀ, ਉਸ ਨੂੰ ਬਾਰ-ਬਾਰ ਰਿਪੀਟ ਕਰਕੇ ਉਸ ਝੂਠ ਨੂੰ ਸੱਚ ਬਣਾਉਣ ਦੇ ਆਰ ਵਿੱਚ ਹੈ। ਔਰ ਉਸ ਐਫਰਟ ਦੇ ਵਿੱਚ ਬੇਸ਼ੱਕ ਇਹਨਾਂ ਦੀ ਕੰਟਰਾਡਿਕਸ਼ਨ ਜਾਂ ਆਪਾ ਵਿਰੋਧ ਵੀ ਸਾਹਮਣੇ ਆ ਰਿਹਾ, ਕਿਉਂਕਿ ਇੱਕ ਪਾਸੇ ਸਰਜੀਕਲ ਸਟ੍ਰਾਈਕਸ ਕੀਤੀ ਅਸੀਂ ਬਹੁਤ ਬਹਾਦਰੀ ਔਰ ਸਾਡੀ ਫੌਜ ਇਹ ਬਿਆਨਬਾਜ਼ੀ, ਦੂਸਰੇ ਪਾਸੇ ਇਸ ਨੂੰ ਚੈਲੰਜ ਵੀ ਕੀਤਾ। ਕਾਂਗਰਸ ਨੇ ਕਿਹਾ ਕਿ ਜਦੋਂ UPA ਸਰਕਾਰ ਸੀ ਉਦੋਂ ਵੀ ਸਰਜੀਕਲ ਸਟ੍ਰਾਈਕਸ ਹੋਏ ਸੀ, ਜਿਹਨੂੰ ਗਵਰਨਮੈਂਟ ਨੇ ਔਰ ਖਾਸ ਤੌਰ ਤੇ ਡਿਫੈਂਸ ਮਿਨਿਸਟਰ ਪਾਰੀਕਰ ਨੇ ਕਿਹਾ ਜੀ ਬਿਲਕੁਲ ਨਹੀਂ, ਮੈਂ 2 ਸਾਲ ਤੋਂ ਡਿਫੈਂਸ ਮਿਨਿਸਟਰ ਹਾਂ, ਕੋਈ ਮੇਰੇ ਰੈਕਡ ਸਾਹਮਣੇ ਗੱਲ ਨਹੀਂ ਆਈ। ਪਰ ਅੱਜ ਇੰਡੀਆ ਦੇ ਫੋਰਨ ਸੈਕਟਰੀ ਨੇ ਇਹ ਗੱਲ ਕਹੀ ਹੈ ਕਿ ਵੀ ਪਹਿਲਾਂ ਵੀ ਸਰਜੀਕਲ ਸਟ੍ਰਾਈਕ ਹੋਏ ਨੇ, ਫਰਕ ਇੰਨਾ ਹੈ ਕਿ ਵੀ ਪਹਿਲਾਂ ਉਹਨਾਂ ਨੂੰ ਪਬਲਿਕ ਨਹੀਂ ਕੀਤਾ ਗਿਆ। ਚਲੋ ਇਹ ਇੱਕ ਵੱਖਰੀ ਡਿਬੇਟ ਹੈ ਜਿਹਦੀ ਅਸੀਂ ਗੱਲ ਕਰਾਂਗੇ, ਪਰ ਇਸ ਵੇਲੇ ਕਿਵੇਂ ਝੂਠ ਨੂੰ ਸੱਚ ਬਣਾਉਣ ਦੇ ਲਈ ਜਿਹਨੂੰ ਕਹਿੰਦੇ ਨੇ ਵੀ ਅੱਡੀਆਂ ਚੁੱਕ ਕੇ ਜ਼ੋਰ ਲਾ ਰਹੇ ਨੇ, ਉਸ ਦਾ ਸਾਹਮਣੇ ਹੈ ਕਿ ਵੀ ਕੱਲਾ ਸਿਰਫ ਉਹ ਇੱਕ ਪਾਸੇ ਸਰਜੀਕਲ ਸਟ੍ਰਾਈਕਸ ਅਖੌਤੀ ਸੋ ਕਾਲਡ ਉਹਨੂੰ ਜਸਟੀਫਾਈ ਹੀ ਨਹੀਂ ਕਰ ਰਹੇ। ਲੇਕਿਨ ਹੁਣ ਜਿਹੜੀ ਗੱਲ ਹੁਣ ਤੱਕ ਲੁਕੀ ਛਿਪੀ ਸੀ, ਖਾਸ ਤੌਰ ਤੇ ਮੋਦੀ ਸਰਕਾਰ ਦਾ ਬਿਲਕੁਲ ਇਜ਼ਰਾਈਲ ਵੱਲ ਜਿਹੜਾ ਉਸ ਵੱਲ ਕੱਲਾ ਝੁਕਾਅ ਹੀ ਨਹੀਂ, ਹਥਿਆਰਾਂ ਦੀ ਖਰੀਦ, ਇਜ਼ਰਾਈਲ ਦੀਆਂ ਨੀਤੀਆਂ ਨੂੰ ਲਾਗੂ ਕਰਨ ਦੀ ਲਾਈਨ। ਔਰ ਹੁਣ ਜਦੋਂ ਕਿ ਮੰਡੀ ਦੇ ਵਿੱਚ ਨਰਿੰਦਰ ਮੋਦੀ ਨੇ ਇੱਕ ਪਬਲਿਕ ਗੈਦਰਿੰਗ ਨੂੰ ਐਡਰੈਸ ਕੀਤਾ, ਕਿਉਂਕਿ ਉੱਥੇ ਵੀ ਕਾਂਗਰਸ ਦੀ ਸਰਕਾਰ ਹੈ, ਵੀਰਭੱਦਰ ਸਿੰਘ ਮੁੱਖ ਮੰਤਰੀ ਹੈ, ਔਰ ਆਉਂਦੀਆਂ ਅਸੈਂਬਲੀ ਚੋਣਾਂ ਜਿਹੜੀਆਂ ਕਿ ਜਿਨ੍ਹਾਂ 'ਚ ਬੀਜੇਪੀ ਆਸ ਕਰਦੀ ਹੈ ਕਿ ਵੀ ਉਹ ਵਾਪਸ ਆਪਣੀ ਹਕੂਮਤ ਹਿਮਾਚਲ ਦੇ ਵਿੱਚ ਬਣਾਏ, ਕਿਉਂਕਿ ਹਿਮਾਚਲ ਪ੍ਰਦੇਸ਼ ਉਹ ਸਟੇਟ ਹੈ ਜਿੱਥੇ ਸਭ ਤੋਂ ਪਹਿਲਾਂ ਬੀਜੇਪੀ ਦੀ ਜਿਹੜੀ ਹੈ ਸਟੇਟ ਗਵਰਨਮੈਂਟ ਬਣੀ ਸੀ, ਈਵਨ ਜਦੋਂ ਕਿ ਅਜੇ ਬਾਕੀ ਭਾਰਤ ਦੇ ਵਿੱਚ ਇਹਨਾਂ ਦਾ ਕਿਤੇ ਬਹੁਤਾ ਪ੍ਰਭਾਵ ਨਹੀਂ ਸੀ। ਸੋ ਜਿਹੜੀ ਗੱਲ ਉਹਨੇ ਜਿਹੜਾ ਮੰਡੀ ਦੇ ਇਕੱਠ ਦੇ ਵਿੱਚ ਕਹੀ, ਉਹਦੇ 'ਚ ਉਹਨੇ ਖੁੱਲ੍ਹੇਆਮ ਇਹ ਕਿਹਾ, ਉਹਨੇ ਕਿਹਾ ਜੀ ਦੇਖੋ, ਜਦੋਂ ਇਜ਼ਰਾਈਲ ਜਿਹੜੀ ਹੈ ਉਹ ਕਾਰਵਾਈ ਕਰਦਾ ਸੀ ਇਸ ਕਿਸਮ ਦੀ, ਤੇ ਅਸੀਂ ਜਿਹੜਾ ਉਸ ਬਾਰੇ ਬੜੇ ਹੈਰਾਨੀ ਦਾ ਪ੍ਰਗਟਾ ਕਰਦੇ ਸੀ ਕਿ ਵੀ ਕਿੰਨੀ ਬਹਾਦਰ ਫੌਜ ਹੈ ਜਾਂ ਕੀ ਹੈ, ਪਰ ਅੱਜ ਸਾਡੀ ਫੌਜ ਕਿਸੇ ਤੋਂ ਘੱਟ ਨਹੀਂ ਹੈ ਔਰ ਅਸੀਂ ਬਿਲਕੁਲ ਇਜ਼ਰਾਈਲ ਦੀ ਤਰਜ਼ ਦੇ ਉੱਤੇ ਹੀ ਜਿਹੜਾ ਉਹ ਸਰਜੀਕਲ ਸਟ੍ਰਾਈਕਸ ਕੀਤੇ ਨੇ। ਹੁਣ ਇੱਕ ਪਾਸੇ ਤਾਂ ਉਸ ਝੂਠ ਦਾ ਦੁਹਰਾਅ ਹੈ, ਉਸ ਬਾਰੇ ਅਕਸਰ ਅਸੀਂ ਗੱਲ ਕਰਦੇ ਹਾਂ, ਦੂਸਰੇ ਪਾਸੇ ਇਹ ਗੱਲ ਸਮਝਣ ਵਾਲੀ ਹੈ। ਔਰ ਜਦੋਂ ਅਸੀਂ ਕੱਲ ਵੀ ਇਸ ਦੇ ਉੱਤੇ ਸੈਗਮੈਂਟ ਕੀਤਾ ਔਰ ਅਸੀਂ ਕਿਹਾ ਕਿ ਭਾਈ ਇਹ ਟਰੰਪ ਮੋਦੀ ਭਾਈ ਔਰ ਸਾਨੂੰ ਅੱਜ ਕੁਝ ਕਾਲਾਂ ਵੀ ਇਸ ਦੇ ਉੱਤੇ ਆਈਆਂ, ਕੁਝ ਲਿਖਤਾਂ ਵੀ ਆਈਆਂ ਜਿਨ੍ਹਾਂ ਨੇ ਕਿਹਾ ਜੀ ਕਿ ਵੀ ਇਸ ਲਾਈਨ ਦੇ ਉੱਤੇ ਅਸੀਂ ਨਹੀਂ ਸੀ ਕਦੇ ਸੋਚਿਆ ਕਿ ਵੀ ਇਹ ਜਿਹੜੀ ਬਾਈਂਡਿੰਗ ਆਈਡੀਓਲੋਜੀ, ਔਰ ਅਸੀਂ ਕੱਲ ਦੇ ਸੈਗਮੈਂਟ 'ਚ ਕਿਹਾ ਸੀ ਕਿ ਕਿਵੇਂ ਨਾਜ਼ੀ ਵਿਚਾਰਧਾਰਾ ਜਿਸ ਨੂੰ 1920 ਦੇ ਵਿੱਚ ਨਾਜ਼ੀ ਪਾਰਟੀ ਨੇ ਲਾਗੂ ਕੀਤਾ ਜਰਮਨੀ ਦੇ ਵਿੱਚ, ਔਰ ਫਿਰ ਜਿੱਥੇ ਜਰਮਨ ਦੀ ਫੌਜ ਨੇ ਕਬਜ਼ਾ ਕੀਤਾ ਯੂਰਪ ਦੇ ਵਿੱਚ, ਉੱਥੇ ਉਹ ਯਹੂਦੀਆਂ ਦੀ ਪਰਸੀਕਿਊਸ਼ਨ ਹੋਏ, ਜਿਪਸੀਆਂ ਦੀ ਹੋਏ, ਦੂਸਰੀਆਂ ਘੱਟ ਗਿਣਤੀਆਂ ਦੀ ਹੋਏ, ਔਰ RSS ਦੇ ਬਾਨੀਆਂ ਚੋਂ ਜਿਹੜਾ ਗੋਲਵਲਕਰ ਹੈਡਗਵੇਅਰ ਤੋਂ ਬਾਅਦ ਸੀ ਜੀ, ਉਹਨੇ ਆਪਣੀਆਂ ਲਿਖਤਾਂ 'ਚ ਕਿਹਾ ਕਿ ਵੀ ਜੋ ਸੋਲਿਊਸ਼ਨ ਅਕਲੀਅਤਾਂ ਦਾ ਹਿਟਲਰ ਨੇ ਲੱਭਿਆ ਉਹੀ ਇੱਥੇ ਵੀ ਅਸੀਂ ਕਰਨਾ। ਔਰ ਇਹੀ ਗੱਲ ਨਹੀਂ ਕਿ ਵੀ ਉਹਨਾਂ ਨੇ ਨਾਜ਼ੀਆਂ ਨੇ ਉਸ ਨੂੰ ਲਾਗੂ ਕੀਤਾ। ਅੱਜ ਡੋਨਲਡ ਟਰੰਪ ਹੋਏ, ਮੋਦੀ ਹੋਏ, ਡੋਨਲਡ ਟਰੰਪ ਦਾ ਹਿੰਦੂ ਮੀਟ ਦੇ ਵਿੱਚ ਆਣਾ ਨਿਊ ਜਰਸੀ ਔਰ ਉਸ ਕਿਸਮ ਦੀਆਂ ਗੱਲਾਂ ਕਰਨੀਆਂ, ਔਰ ਉਧਰ ਜਿਹੜਾ ਅੱਜ ਜਦੋਂ ਮੋਦੀ ਗੱਲ ਇਜ਼ਰਾਈਲ ਦੀ ਕਰਦਾ ਹੈ, ਫਿਰ ਇੱਕ ਰੋਲ ਜ਼ਰੂਰ ਰਿਵਰਸ ਹੋਇਆ ਇਹਦੇ 'ਚ ਕਿ ਅਨਫੋਰਚੂਨੇਟਲੀ ਨਾਜ਼ੀ ਸੋਚ ਵਾਲੇ ਤਾਂ ਅੱਜ ਵੀ ਨਾਜ਼ੀ ਨੇ, ਵੱਡਾ ਹਿੱਸਾ ਜੋ ਯੂਰਪ ਦੇ ਵਿੱਚ
ਚੱਲ ਰਿਹਾ ਹੈ, ਜਿਸ ਕਿਸਮ ਦੀ ਵਿਚਾਰਧਾਰਾ ਚਾਰ ਚਫੇਰੇ ਹੈ ਜੀ ਉਹ ਕੰਟੀਨਿਊਸ ਹੈ ਔਰ ਰਾਦਰ ਹੁਣ ਪਿਛਲੇ ਕੁਝ ਸਾਲਾਂ 'ਚ ਬੜੀ ਤੇਜ਼ੀ ਦੇ ਨਾਲ ਵਧੀ ਹੈ। ਪਰ ਜਿਹੜੇ ਇਜ਼ਰਾਈਲ ਜਾਂ ਯਹੂਦੀਆਂ ਦੇ ਉੱਤੇ ਜਦੋਂ ਨੇਸ਼ਨ ਨਹੀਂ ਵੀ ਐਗਜ਼ਿਸਟ ਕਰਦਾ ਸੀ, ਜਿਹੜੇ ਤੌਰ ਤਰੀਕੇ ਨਾਜ਼ੀਆਂ ਨੇ ਯਹੂਦੀਆਂ ਨੂੰ ਪਰਸੀਕਿਊਸ਼ਨ ਦਾ ਨਿਸ਼ਾਨਾ ਬਣਾ ਕੇ ਕੀਤੇ, ਇੱਕ ਅੰਦਾਜ਼ੇ ਮੁਤਾਬਕ 6 ਮਿਲੀਅਨ 60 ਲੱਖ ਦੇ ਕਰੀਬ ਯਹੂਦੀ ਜਿਹੜੇ ਨੇ ਉਹ ਕਨਸੈਂਟਰੇਸ਼ਨ ਕੈਂਪਾਂ 'ਚ, ਗੈਸ ਚੈਂਬਰਾਂ 'ਚ ਮਾਰੇ ਗਏ। ਜੀ ਹੁਣ ਜਦੋਂ ਕਿਸੇ ਦੇ ਨਾਲ ਖੁਦ ਕੁਝ ਵਾਪਰਦਾ ਹੈ ਔਰ ਜਦੋਂ ਉਸ ਚੋਂ ਜੋ ਵੀ ਉਹਨਾਂ ਦਾ ਬਚਿਆ ਖੁਚਿਆ ਰਿਕਵਰ ਹੁੰਦਾ ਹੈ, ਅੱਜ ਉਹਨਾਂ ਦੇ ਕੋਲ ਯਹੂਦੀਆਂ ਕੋਲ 15-16 ਮਿਲੀਅਨ ਦੁਨੀਆ 'ਚ ਆਬਾਦੀ ਹੈ, ਉਹਨਾਂ ਕੋਲ ਆਪਣਾ ਮੁਲਕ ਇਜ਼ਰਾਈਲ ਹੈ, ਪਰ ਉਹੀ ਕੁਛ ਉਹ ਫਲਸਤੀਨੀਆਂ ਨਾਲ ਕਰ ਰਹੇ ਨੇ। ਸੋ ਇਹ ਇੱਕ ਆਇਰਨੀ ਨੂੰ ਸਿਚੁਏਸ਼ਨ ਦੀ ਕਹਿ ਲਓ ਜਾਂ ਇੱਕ ਬਦਕਿਸਮਤੀ ਕਹਿ ਲਓ, ਜਾਂ ਮੈਂ ਸਮਝਦਾ ਕਿ ਵੀ ਕਿਉਂ ਜਿਹੜੇ ਵਿਕਟਮ ਬਣੇ ਹੁੰਦੇ ਨੇ ਉਹ ਜਦੋਂ ਖੁਦ ਹਾਕਮ ਬਣਦੇ ਨੇ ਤੇ ਉਹ ਅੱਗੋਂ ਉਹ ਜਿਹੀਆਂ ਹੀ ਨੀਤੀਆਂ ਕਰਦੇ ਨੇ ਜਿਨ੍ਹਾਂ ਦੇ ਥੱਲੇ ਉਹ ਖੁਦ ਵਿਕਟਮ ਬਣੇ ਸੀ। ਸੋ ਇਹ ਗੱਲ ਅਸੀਂ ਜ਼ਰੂਰ ਜਿਹੜਾ, ਹਾਲਾਂਕਿ ਅਸੀਂ ਇਜ਼ਰਾਈਲ ਨੂੰ ਇੱਕ ਰੋਲ ਮਾਡਲ ਦੇ ਤੌਰ ਤੇ ਦੇਖਦੇ ਹਾਂ ਜਦੋਂ ਖਾਲਿਸਤਾਨ ਬਣਾਉਣ ਦੀ ਗੱਲ ਹੁੰਦੀ ਹੈ ਕਿ ਭਾਈ ਉਹਨਾਂ ਦੇ ਮੁਲਕ ਦਾ ਕਲੇਮ ਪਰਸੀਕਿਊਸ਼ਨ ਚੋਂ ਨਿਕਲਿਆ ਕਿ ਬਈ 3000 ਸਾਲ ਉਹਨਾਂ ਦਾ ਨਹੀਂ ਸੀ, ਫਿਰ ਜੋ ਸੈਕੰਡ ਵਰਲਡ ਵਾਰ ਵੇਲੇ ਹੋਇਆ, ਔਰ ਅਸੀਂ ਸਮਝਦੇ ਹਾਂ ਵੀ ਇਜ਼ਰਾਈਲ ਦਾ ਐਗਜ਼ਿਸਟ ਕਰਨ ਦਾ ਹੱਕ ਹੈ, ਫਲਸਤੀਨ ਔਰ ਇਜ਼ਰਾਈਲ ਸਾਈਡ ਬਾਈ ਸਾਈਡ ਇੱਕ ਇੰਡੀਪੈਂਡੈਂਟ ਕੰਟਰੀਜ਼ ਦੇ ਤੌਰ ਤੇ ਸਰਵਾਈਵ ਕਰ ਸਕਦੀਆਂ ਨੇ। ਲੇਕਿਨ ਦੂਸਰੇ ਪਾਸੇ ਜੋ ਕੁਝ ਇਜ਼ਰਾਈਲ ਫਲਸਤੀਨੀਆਂ ਨਾਲ ਕਰ ਰਿਹਾ ਹੈ ਔਰ ਹੁਣ ਅਗੇਨ ਸੈਟਲਮੈਂਟ ਬਣਾਉਣ ਦੀ ਗੱਲ ਔਰ ਅਕ੍ਰੋਸ ਦਾ ਬਾਰਡਰ ਜਾ ਕੇ ਜਿਵੇਂ ਉਹ ਅਕਸਰ ਜਿਹੜਾ ਉਹਨਾਂ ਨੂੰ ਫਲਸਤੀਨੀਆਂ ਨੂੰ ਨਿਸ਼ਾਨਾ ਬਣਾਉਂਦੇ ਨੇ ਆਪਣੇ ਜ਼ਬਰ ਦਾ, ਹੁਣ ਜਿਹੜਾ ਪਾਰਟ ਇਧਰ ਹੈ ਕਿ ਵੀ ਇੱਕ ਪਾਸੇ ਮੋਦੀ ਸਰਕਾਰ ਦੀਆਂ ਨੀਤੀਆਂ ਨਾਜ਼ੀਆਂ ਵਰਗੀਆਂ ਨੇ ਜੋ ਕੁਝ ਟਰੰਪ ਕਰਨਾ ਚਾਹੁੰਦਾ ਹੈ ਹੁਣ ਅਮਰੀਕਾ ਦੇ ਵਿੱਚ ਜੀ, ਦੂਸਰੇ ਪਾਸੇ ਉਹ ਇਜ਼ਰਾਈਲ ਦਾ ਜਿਹੜਾ ਅੱਜ ਦਾ ਨਾਜ਼ੀ ਪਾਰਟ ਹੈ ਜੋ ਕਿ ਉਹ ਫਲਸਤੀਨੀਆਂ ਦੇ ਨਾਲ ਕਰਕੇ ਸ਼ੋਅ ਕਰ ਰਿਹਾ, ਉਸ ਨੂੰ ਐਜ਼ ਅ ਰੋਲ ਮਾਡਲ ਦੇਖਦਾ। ਔਰ ਇਸ ਸਾਰੇ 'ਚ ਜਿਹੜੀ ਇੱਕ ਗੱਲ ਇਹ ਮੋਦੀ ਜਾਂ ਉਹਨਾਂ ਦਾ ਕਲੈਨ ਭੁੱਲ ਜਾਂਦਾ, ਜਿਹੜਾ ਅਲਟੀਮੇਟਲੀ ਇਹਨਾਂ ਦੀ ਡਿਸਟਰਕਸ਼ਨ ਵੀ ਔਰ ਸਾਡੇ ਸਿੱਖ ਹੋਮਲੈਂਡ ਦੀ ਡਿਸਟਰਕਸ਼ਨ ਨੂੰ ਵੀ ਸੱਦਾ ਦੇਗਾ, ਉਹ ਇਹ ਹੈ ਕਿ ਪਾਕਿਸਤਾਨ ਜਿਹੜਾ ਹੈ ਉਹ ਫਲਸਤੀਨ ਨਹੀਂ ਹੈ। ਜੀ ਜੀ, ਕਿਉਂਕਿ ਉਹ ਤਾਂ ਬੇਬਸ ਲੋਕ ਚਾਰ ਚਫੇਰਿਓਂ ਜਿਹਨੂੰ ਕਹਿੰਦੇ ਨੇ ਕਿ ਵੀ ਬਾਲਕਨਾਈਜ਼ ਕੀਤੇ ਹੋਏ ਨੇ, ਉਹਨਾਂ ਦਾ ਕੋਈ ਰਸਤਾ ਨਹੀਂ ਹੈ ਨਿਕਲਣ ਦਾ, ਔਰ ਕੋਈ ਉਹਨਾਂ ਦੇ ਨਾਲ ਈਵਨ ਜਿਹੜੇ ਉਹਨਾਂ ਦੇ ਆਪਣੇ ਇਸਲਾਮਿਕ ਮੁਲਕ ਨੇ ਉਹ ਖਲੋਣ ਨੂੰ ਤਿਆਰ ਨਹੀਂ ਨੇ ਖੁੱਲ ਕੇ। ਲੇਕਿਨ ਇਧਰ ਪਾਕਿਸਤਾਨ ਇੱਕ ਸੋਵਰਨ ਇੰਡੀਪੈਂਡੈਂਟ ਕੰਟਰੀ, ਨਿਊਕਲੀਅਰ ਪਾਵਰ, ਉਸ ਨਾਲ ਜੇ ਹੁਣ ਮੋਦੀ ਇਹ ਸਮਝਦਾ ਹੈ ਕਿ ਵੀ ਇਸ ਕਿਸਮ ਦਾ ਜਿਹੜਾ ਪ੍ਰਚਾਰ ਹੈ ਉਹ ਪਾਕਿਸਤਾਨ ਨੂੰ ਭੈਭੀਤ ਕਰ ਸਕਦਾ ਹੈ, ਡਰਾ ਸਕਦਾ ਹੈ, ਤੇ ਫਿਰ ਵੀ ਉਹ ਭੁਲੇਖੇ 'ਚ ਹੈ। ਤੇ ਜੇ ਇਸ ਦਿਲਵਦੀ ਦੇ ਵਿੱਚ ਜੇ ਕੁਝ ਅੱਗੋਂ ਕਰਨ ਦੀ ਕੋਸ਼ਿਸ਼ ਕਰਦੇ ਨੇ, ਹੁਣ ਤਾਂ ਨਹੀਂ ਹੋਇਆ ਕੁਝ ਵੀ, ਉਹਨੂੰ ਝੂਠ ਨੂੰ ਹੀ ਕਰ ਰਹੇ ਨੇ, ਤੇ ਫਿਰ ਉਹਦੇ ਕਨਸੀਕੁਐਂਸ ਕੀ ਹੋਣਗੇ ਉਹ ਵੀ ਜਿਹੜੇ ਆ ਇਹਨਾਂ ਨੂੰ ਭੁੱਲਣੇ ਨਹੀਂ ਚਾਹੀਦੇ। ਔਰ ਜਿਹੜਾ ਇਸ ਦੀ ਮੋਦੀ ਦੀ ਸਟੇਟਮੈਂਟ ਦੇ ਉੱਤੇ ਮੇਨ ਖਬਰ ਹੈ, ਲਾਈਕ ਇਜ਼ਰਾਈਲ ਡਜ਼ ਸਪਿਨ ਟੂ ਸਰਜੀਕਲ ਸਟ੍ਰਾਈਕਸ, ਟ੍ਰਿਬਿਊਨ ਦੀ ਖਬਰ ਹੈ, PM says Indian army no less than others। ਵੀ ਦੱਸੋ ਕਿਹੜੇ ਸਟ੍ਰਾਈਕ, ਕਿਹੜੀ ਬਹਾਦਰੀ ਦੁਨੀਆ ਦੇ ਵਿੱਚ ਕਹਿੰਦਾ। ਔਰ ਹਿਮਾਚਲ 'ਚ ਕਿਉਂਕਿ ਐਡਰੈਸ ਕਰ ਰਿਹਾ ਉੱਥੇ ਕਹਿ ਰਿਹਾ ਜੀ ਇਹ ਫੌਜੀਆਂ ਦਾ, ਇਸ ਸਟੇਟ ਦੇ ਹਰ ਪਰਿਵਾਰ ਦਾ ਕੋਈ ਬੰਦਾ ਫੌਜ ਦੇ ਵਿੱਚ ਹੈ ਔਰ ਮੈਂ ਸਲੂਟ ਕਰਦਾ। ਪਰ ਨਾਲ ਹੀ ਉਹਨੇ ਇਹ ਕਿਹਾ, Prime Minister Modi today equated the Indian Army's surgical strikes across the line of control with Israel's exploits. Speaking at his first public meeting in the state on becoming Prime Minister, he said the success of these strikes had proved to the world that the Indian forces were second to none। ਕਿਹਦੇ ਨਾਲ ਤੁਹਾਡਾ ਮੁਕਾਬਲਾ ਹੋਇਆ ਕਿ ਵੀ ਤੁਸੀਂ second to none ਹੋ, ਕਿਹੜੇ ਵਰਲਡ ਨੂੰ ਪ੍ਰੂਵ ਕੀਤਾ ਹੈ? Who gives a hoot? ਤੁਹਾਡੇ ਬਿਆਨਬਾਜ਼ੀ ਕੀ ਹੈ? ਤੁਹਾਨੂੰ ਤਾਂ ਬ੍ਰਿਕਸ ਦੇ ਵਿੱਚ ਈਵਨ ਰਸ਼ੀਆ ਨੇ ਰਿਫਿਊਜ਼ ਕਰ ਦਿੱਤਾ ਹੈ ਕਿ ਵੀ ਜੇ ਉਹ ਪਾਕਿਸਤਾਨ ਨੂੰ ਐਜ਼ ਅ ਟੈਰਰਿਸਟ ਸਟੇਟ ਟਾਰਗੇਟ ਕਰਨਾ ਚਾਹੁੰਦੇ ਸੀ, ਚਾਈਨਾ ਨੇ ਤਾਂ ਕਰਨਾ ਹੀ ਸੀ, ਉਹਨੇ ਤਾਂ ਆਪਣੀ ਜਿਹੜਾ ਅੱਡੀ ਗੱਡੀ। ਲੇਕਿਨ ਔਰ ਅੱਜ ਇਹ ਖਬਰ ਪਹਿਲਾਂ ਇਮੀਡੀਏਟ ਨਹੀਂ ਸੀ ਆਈ, ਸੁਸ਼ਮਾ ਸਵਰਾਜ ਦੇ ਹਵਾਲੇ ਨਾਲ ਇਹ ਵੀ ਇੰਡੀਆ ਫਰਸਟ੍ਰੇਟ ਹੋਇਆ ਵੀ ਚਾਈਨਾ ਤਾਂ ਹੈ ਹੀ ਹੈ ਸੀ, ਇਹ ਤਾਂ ਰਸ਼ੀਆ ਵੀ ਜਿਹੜਾ ਹੈ ਉਹ ਤਿਆਰ ਨਹੀਂ ਹੈ। ਤੇ ਹੋਰ ਕਿਹੜਾ ਤੁਹਾਨੂੰ ਕਿਹਨੂੰ ਦੁਨੀਆ 'ਚ ਫਿਕਰ ਹੈ ਵੀ ਤੁਹਾਡੇ ਬਿਆਨਬਾਜ਼ੀ, ਤੁਹਾਡਾ ਝੂਠ ਜਿਹੜਾ ਕਿਹਦੇ ਕੋਲ ਸੁਣਨ ਦਾ ਟਾਈਮ ਹੈ? A strong signal has been sent out to the world, ਇਹ ਹੁਣ ਮੋਦੀ ਕਹਿ ਰਿਹਾ, A strong signal has been sent out to the world that the Indian Army is no less than any other in prowess and ability. It is a proud moment not only for the army but also for all ex-servicemen and countrymen
ਐਂਡ ਮਾਈ ਸੈਲੂਟ ਟੂ ਦ ਆਰਮੀ ਫॉर ਇਟਸ ਵੈਲਰ ਐਂਡ ਕਰੇਜ। ਹੁਣ ਝੂਠ ਦਾ ਪਸਾਰ ਇਸ ਹੱਦ ਤੱਕ ਹੈ ਕਿ ਉਹ ਇਸ ਸਾਰੇ ਨੂੰ ਬਹੁਤ ਵੱਡੀ ਬਹਾਦਰੀ, ਜਿਵੇਂ ਕੋਈ ਵਰਲਡ ਵਾਰ ਜਿੱਤ ਕੇ ਆਈ ਫੌਜ ਹੈ, ਔਰ ਜਿਹੜੀ ਇੱਕ ਬਿਲਕੁਲ ਅਣਹੋਈ ਗੱਲ ਹੈ ਉਹਨੂੰ 1.5 ਮਿਲੀਅਨ ਫੌਜ ਦੇ ਨਾਲ, ਔਰ ਕਿ ਦੁਨੀਆ ਨੂੰ ਪਤਾ ਲੱਗ ਗਿਆ ਕਿ ਸਾਡਾ ਕੀ। ਔਰ ਇਹ ਅੱਜ BBC ਦੀ ਇੱਕ ਸਰਵਿਸ, ਜਿਹੜੀ ਹਿੰਦੀ ਸਰਵਿਸ ਵਾਲਿਆਂ ਨੇ, ਉਹਨਾਂ ਨੇ ਵੀ ਇਸ ਸਟੋਰੀ ਨੂੰ ਟਾਈਟਲ ਦੇ ਕੇ ਕਿਹਾ, ਉਹਨਾਂ ਨੇ ਕਿਹਾ ਕਿ ਇਜ਼ਰਾਈਲੀ ਫੌਜੀ ਕਾਰਵਾਈ ਦੀ ਕਿਉਂ ਯਾਦ ਆਈ ਮੋਦੀ ਨੂੰ, ਕਿ ਇਜ਼ਰਾਈਲ ਦੇ ਨਾਲ ਕੰਪੈਰੀਜ਼ਨ। ਇਹਦੇ ਥੱਲੇ ਇੱਕ ਤਾਂ 170 ਮਿਲੀਅਨ ਮੁਸਲਮਾਨਾਂ ਨੂੰ ਵੀ ਮੈਸੇਜ ਦੇ ਦਿੱਤਾ, ਭਾਰਤ ਵਾਲਿਆਂ ਨੂੰ, ਕਿ ਵੀ ਅਸੀਂ ਤੁਹਾਨੂੰ ਜਿਹੜਾ ਹੈ ਬਿਲਕੁਲ, ਇੱਕ ਜ਼ਮਾਨਾ ਸੀ ਨਹਿਰੂ ਹੋਏ ਜਾਂ ਸਕਸੈਸਿਵ ਪ੍ਰਾਈਮ ਮਿਨਿਸਟਰ, ਪਹਿਲੀ ਵਾਰ 1991 ਚ ਜਾਂ 92 ਚ ਨਰਸਿਮਹਾ ਰਾਓ ਦੇ ਵੇਲੇ ਇਜ਼ਰਾਈਲ ਦੇ ਵਿੱਚ ਚਾਰਜ ਡੀ ਅਫੇਅਰ ਦਫ਼ਤਰ ਖੋਲਿਆ ਸੀ, ਨਹੀਂ ਤਾਂ ਇਜ਼ਰਾਈਲ ਨੂੰ ਕਦੇ ਮਾਨਤਾ ਵੀ ਨਹੀਂ ਸੀ ਇਸ ਲੈਵਲ ਤੇ ਡਿਪਲੋਮੈਟਿਕ। ਪਰ ਹੁਣ ਇਹ ਮੋਦੀ ਸਰਕਾਰ ਦੇ ਆਉਣ ਤੋਂ ਬਾਅਦ ਨਾ ਸਿਰਫ ਫੁੱਲ ਫਲੈਜਡ ਰਿਲੇਸ਼ਨਸ਼ਿਪ ਪਿਛਲੀ ਸਰਕਾਰ ਵੇਲੇ ਕਾਇਮ ਹੋ ਗਈ ਸੀ, 10-12 ਬਿਲੀਅਨ ਡਾਲਰ ਦੇ ਹਥਿਆਰ ਖਰੀਦਦੇ ਨੇ, ਔਰ ਇਹ ਜਿਹੜੀ ਫੈਂਸਿੰਗ ਦੀ ਗੱਲ ਹੋ ਰਹੀ ਹੈ, ਇਹ ਵੀ ਅਸੀਂ ਅੱਗੇ ਜ਼ਿਕਰ ਕੀਤਾ ਸੀ ਕਿ ਜੀ ਅਸੀਂ ਜਿਹੜਾ ਹੈ ਉਹ ਬਾਰਡਰ ਸੀਲ ਕਰ ਦੇਣਾ ਹੈ ਪਾਕਿਸਤਾਨ ਦੇ ਨਾਲ, ਕਸ਼ਮੀਰ ਵਾਲਾ ਵੀ, ਪੰਜਾਬ ਵਾਲਾ ਤਾਂ ਪਹਿਲਾਂ ਹੀ ਕੀਤਾ ਹੋਇਆ। ਔਰ ਇਜ਼ਰਾਈਲ ਦੇ ਐਂਬੈਸਡਰ ਨੇ ਜਿਹੜਾ ਦਿੱਲੀ ਚ, ਉਹਨੇ ਕਿਹਾ ਸੀ ਸਾਡੇ ਕੋਲ ਐਕਸਪਰਟੀਜ਼ ਹੈਗੀ ਹੈ ਇਹ ਕਰਨ ਦੀ। ਸੋ ਜ਼ਾਹਰ ਹੈ ਵੀ ਉਹ ਠੇਕਾ ਵੀ ਇਹਨਾਂ ਨੇ ਇਜ਼ਰਾਈਲ ਨੂੰ ਦੇਣਾ। ਪਰ ਇਸ ਕਿਸਮ ਦੀ ਪਬਲਿਕ ਕਮਿਟਮੈਂਟ ਉਸ ਗੱਲ ਨੂੰ, ਔਰ ਜਿੰਨੀ ਵਾਰੀ ਇਜ਼ਰਾਈਲ ਅਟੈਕ ਕਰਦਾ ਹੈ ਅਕ੍ਰੋਸ ਇਸ ਕਿਸਮ ਦੇ, ਇੱਕ ਅਮਰੀਕਾ ਨੂੰ ਛੱਡ ਕੇ ਬਾਕੀ ਸਾਰੀ ਦੁਨੀਆ ਉਹਨੂੰ ਕੰਡੈਮ ਕਰਦੀ ਹੈ, ਯੂਰਪੀਅਨ ਯੂਨੀਅਨ ਤੋਂ ਲੈ ਕੇ ਅਫਰੀਕਨ ਔਰ ਦੂਜੇ ਸਾਰੇ ਦੇਸ਼ਾਂ। ਇਹਦਾ ਮਤਲਬ ਇਹ ਹੈ ਕਿ ਮੋਦੀ ਸਰਕਾਰ ਨੇ ਇਸ ਗੱਲ ਵੱਲ ਪੂਰਾ ਆਪਣਾ ਤਵੱਜੋ ਦੇ ਦਿੱਤੀ ਹੈ ਕਿ ਦੁਨੀਆ ਕੀ ਕਹੇ ਕੀ ਕਰੇ, ਇਹਨਾਂ ਨੂੰ ਕਿਸੇ ਦੀ ਪਰਵਾਹ ਨਹੀਂ ਹੈ। ਇਹ ਹੁਣ ਇਜ਼ਰਾਈਲ ਵਾਲੀ ਲਾਈਨ ਹੀ ਟੋ ਕਰਨਗੇ, ਔਰ ਕਿ ਵੀ ਸਾਨੂੰ ਕਿਸੇ ਦੀ ਪਰਵਾਹ ਨਹੀਂ ਹੈ। ਪਰ ਜਿਵੇਂ ਮੈਂ ਕਿਹਾ ਕਿ ਵੀ ਇਸ ਸਾਰੇ ਚੋਂ ਇਹ ਨਿਊਕਲੀਅਰ ਜੰਗ ਜਿਹੜੀ ਹੈ ਇਹ ਆਪਣੀ ਗੱਲ ਨਹੀਂ ਪਵਾਉਣਗੇ, ਇਹ ਉਸ ਟੋਟਲ ਡਿਸਟਰਕਸ਼ਨ ਦੀ ਗੱਲ ਹੋਏਗੀ। ਔਰ ਇਹਦੇ 'ਚ ਜਿਹੜਾ ਉਹਨਾਂ ਦੇ ਇੱਕ ਐਕਸਪਰਟ ਦਾ ਬਿਆਨ ਹੈ ਇਹ ਸਾਊਥ ਏਸ਼ੀਅਨ, ਕਿ ਵੀ ਇਹ ਪਹਿਲਾਂ ਕਦੇ ਵੀ ਸਰਜੀਕਲ ਸਟ੍ਰਾਈਕਸ ਤੋਂ ਪਹਿਲਾਂ ਕਦੇ ਇਦਾਂ ਦੀ ਗੱਲ ਇਜ਼ਰਾਈਲ ਦੇ ਹਵਾਲੇ ਨਾਲ ਨਹੀਂ ਸੀ ਹੁੰਦੀ, ਕਿ ਹੁਣ ਇਹ ਸਵਾਲ ਉੱਠਦਾ ਵੀ ਕਿਉਂ ਇਹਨਾਂ ਨੂੰ ਯਾਦ ਆ ਰਹੀ ਹੈ। ਔਰ ਇਹ ਕਮਰ ਆਗਾ ਨੇ ਜਿਹੜੇ ਪੱਛਮ ਵੈਸਟ ਏਸ਼ੀਆ ਮਾਮਲਿਆਂ ਦੇ ਐਕਸਪਰਟ, ਉਹਨਾਂ ਨੇ ਕਿਹਾ ਵੀ ਭਾਵੇਂ ਇਜ਼ਰਾਈਲ ਨਾਲ ਭਾਰਤ ਦੀ ਜਿਹੜੀ ਕੋਆਪਰੇਸ਼ਨ ਹੈ ਹਮੇਸ਼ਾ ਰਹੀ ਹੈ, ਪਰ ਉਹ ਟਕੇ ਛੁਪੇ ਸ਼ਬਦਾਂ 'ਚ ਸੀ। ਔਰ ਹੁਣ ਜਿਹੜਾ ਉਹ ਜੇ ਪ੍ਰਧਾਨ ਮੰਤਰੀ ਕਦੇ ਜਾਂਦਾ ਵੀ ਸੀ ਤਾਂ ਉਹਦੀ ਯਾਤਰਾ ਨੂੰ ਕੋਈ ਬਹੁਤਾ ਨਹੀਂ ਸੀ ਅਹਿਮੀਅਤ ਦਿੱਤੀ ਜਾਂਦੀ, ਕਿ ਹੁਣ ਬੀਜੇਪੀ ਉੱਥੋਂ ਤੱਕ ਪਹੁੰਚ ਗਈ ਹੈ ਕਿ ਦੁਨੀਆ ਨੂੰ ਮੈਸੇਜ ਦੇਣਾ ਚਾਹੁੰਦੀ ਹੈ ਵੀ ਇਜ਼ਰਾਈਲ ਔਰ ਅਸੀਂ ਇੱਕੋ ਹੀ ਰਸਤੇ ਤੇ ਤੁਰਨ ਵਾਲੇ ਮੁਲਕ ਹੈ। ਔਰ ਉਹਨਾਂ ਦਾ ਕਹਿਣਾ ਕਿ ਵੀ ਬੀਜੇਪੀ ਇਹ ਦੱਸਣਾ ਚਾਹੁੰਦੀ ਹੈ ਕਿ ਵੀ ਉਹ ਇਜ਼ਰਾਈਲ ਨੂੰ ਰੋਲ ਮਾਡਲ ਦੀ ਤਰ੍ਹਾਂ ਦੇਖਦੇ ਨੇ, ਤੇ ਜੋ ਉਹ ਆਪਣੀ ਸਿਕਿਉਰਿਟੀ ਦੇ ਲਈ ਕਦਮ ਚੁੱਕਦਾ ਉਹੀ ਭਾਰਤ ਲਈ ਵੀ ਠੀਕ ਨੇ। ਔਰ ਜੇ ਤੁਸੀਂ ਇਹ ਦੇਖੋ ਕਿ ਵੀ ਜਦੋਂ ਜਨਸੰਘ ਹੁੰਦਾ ਸੀ, ਬੀਜੇਪੀ ਨਹੀਂ ਵੀ ਸੀ, ਉਦੋਂ ਵੀ ਹਮੇਸ਼ਾ ਜਨਸੰਘ ਜਿਹੜਾ ਉਹ ਇਜ਼ਰਾਈਲ ਦੀ ਤਾਰੀਫ ਕਰਦਾ ਸੀ, ਇਹ ਉਹਨਾਂ ਦੀ ਵਿਚਾਰਧਾਰਾ ਸੀ। ਔਰ ਹੁਣ ਉਹਨੂੰ ਉਹਨਾਂ ਨੇ ਜਿਹੜਾ ਉਹ ਬਿਲਕੁਲ ਸ਼ਿਫਟ ਕੀਤਾ ਕਿਉਂਕਿ ਉਹਨਾਂ ਦੇ ਕੋਲ ਸਰਕਾਰ ਹੈ। ਔਰ ਇਹ ਜੋ 10-15 ਸਾਲਾਂ ਤੋਂ ਜਿਹੜਾ ਨਰਸਿਮਹਾ ਰਾਓ ਦੇ ਨਾਲ ਜਿਹੜੀ ਬਿਗਨਿੰਗ ਹੋਈ ਸੀ ਇਜ਼ਰਾਈਲ ਨਾਲ ਸੰਬੰਧ ਬਣਾਉਣ ਦੀ, ਉਹਦੇ ਥੱਲੇ ਹੀ ਉਹਨਾਂ ਦੇ ਨਾਲ ਹੁਣ ਆਰਮਸ ਡੀਲ ਵੀ ਹੁੰਦੀ ਹੈ, UPA ਸਰਕਾਰ ਨੇ ਵੀ ਕੀਤੀ ਸੀ। ਲੇਕਿਨ ਹੁਣ ਜਿਹੜੇ ਨੇ ਰਿਸ਼ਤੇ ਅੱਗੋਂ ਵਧਣਗੇ। ਔਰ ਉਹਨੇ ਕਿਹਾ ਵੀ ਜਦੋਂ ਦਾ ਸੋਵੀਅਤ ਸੰਘ ਟੁੱਟਿਆ, ਉਹਨਾਂ ਦੇ ਜਿਹੜਾ ਗ੍ਰਹਿ ਯੁੱਧ ਖਤਮ ਹੋਇਆ, ਇਹ ਜਿਹੜੇ ਨੇ ਇਹਨਾਂ ਨੇ ਅਮਰੀਕਾ ਨੇ ਫੈਸਲਾ ਕੀਤਾ, ਇੰਡੀਆ ਨੇ ਜੀ ਅਮਰੀਕਾ ਦੇ ਨਾਲ ਸੰਬੰਧ ਜੋੜੋ। ਤੇ ਜੇ ਉਹਨਾਂ ਨੇ ਦੇਖਿਆ ਕਿ ਵੀ ਜੇ ਅਮਰੀਕਾ ਤੱਕ ਜਾਣਾ ਹੈ ਤਾਂ ਰਸਤਾ ਇਜ਼ਰਾਈਲ ਵੱਲੋਂ ਹੋ ਕੇ ਜਾਂਦਾ ਹੈ। ਜ਼ਾਹਰ ਹੈ ਕਿ ਜਿਹੜੀ ਇਜ਼ਰਾਈਲ ਦੀ ਲੋਬੀ ਹੈ, ਪ੍ਰੋ ਇਜ਼ਰਾਈਲ ਲੋਬੀ ਹੈ ਯਹੂਦੀਆਂ ਦੀ, US ਕਾਂਗਰਸ ਮੀਡੀਆ 'ਚ, ਕਿਉਂਕਿ ਜਦੋਂ ਇਜ਼ਰਾਈਲ ਨਾਲ ਸੰਬੰਧ ਤੁਸੀਂ ਸੁਧਾਰ ਲੈਂਦੇ ਹੋ, ਉਹਨਾਂ ਤੋਂ ਹਥਿਆਰ ਲੈਣ ਲੱਗ ਗਏ, ਉਹਨਾਂ ਨੂੰ ਰੈਕਗਨਾਈਜ਼ ਕਰ ਰਿਹਾ, ਤੇ ਜਿਹੜੇ ਅਮਰੀਕਾ ਦਾ ਦਰਵਾਜ਼ਾ ਖੁੱਲਿਆ, ਇਹ ਕਹਿਣਾ ਚਾਹੁੰਦਾ ਐਕਸਪਰਟ, ਇਹ ਇਜ਼ਰਾਈਲ ਰਾਹੀਂ ਖੁੱਲੇ। ਔਰ ਹੁਣ ਉਹ ਉਹਨਾਂ ਨੂੰ ਜਿਹੜਾ ਇਵਜ਼ਾਨਾ ਵੀ ਦੇਣਾ ਚਾਹੁੰਦੇ ਨੇ। ਔਰ ਇਹਦੇ ਲਈ ਉਹਨਾਂ ਨੇ ਜਿਹੜੇ ਹਾਇਰ ਵੀ ਕੀਤੇ ਨੇ ਉਹ ਯਹੂਦੀਆਂ ਦੀਆਂ ਫਰਮਾਂ ਨੇ। ਔਰ ਇੱਕ ਉਹਨਾਂ ਦੀ ਜਿਹੜੀ ਹੈ, ਕਿਉਂਕਿ ਪਾਕਿਸਤਾਨ ਦੇ ਕੋਲ ਨਿਊਕਲੀਅਰ ਹੈ, ਉਹ ਅਮਰੀਕਾ ਦੀ ਅੱਖ 'ਚ ਵੀ ਰੜਕਦਾ ਹੈ, ਇਜ਼ਰਾਈਲ ਦੀ ਅੱਖ 'ਚ ਵੀ ਰੜਕਦਾ ਹੈ, ਜ਼ਾਹਰ ਹੈ ਇੰਡੀਆ ਦੀ ਅੱਖ 'ਚ ਵੀ ਰੜਕਦਾ ਹੈ। ਸੋ ਇਹ ਮੁੱਦਾ ਵੀ ਇਹਨਾਂ ਨੂੰ ਇੱਕ ਪਲੇਟਫਾਰਮ ਤੇ ਲਿਆਂਦਾ ਹੈ। ਔਰ ਦੂਸਰਾ ਜਿਹੜਾ ਉਹਨਾਂ ਨੇ ਬਿਜ਼ਨਸ ਹੈ, ਇਜ਼ਰਾਈਲ ਨੂੰ ਬਿਜ਼ਨਸ ਵੀ ਮਿਲਦੀ ਹੈ। ਪਰ ਅਸੀਂ ਇਸ ਸਾਰਿਆਂ ਨੂੰ ਇਹੀ ਕਹਿਣਾ ਚਾਹੁੰਦੇ ਹਾਂ ਕਿ ਵੀ ਬੇਸ਼ੱਕ ਇਸ ਵੇਲੇ ਬਿਆਨਬਾਜ਼ੀ ਇਹ ਤੌਰ ਤਰੀਕੇ ਲੱਗਦੇ ਨੇ ਕਿ ਜੀ ਇਹ ਸਿਰਫ ਚੋਣਾਂ ਜਿੱਤਣ ਲਈ ਹੈ, ਜਿਹੜਾ ਆਫ ਕੋਰਸ ਹੈ, ਲੇਕਿਨ ਇਹ ਰਸਤਾ ਡਿਸਟਰਕਸ਼ਨ ਦਾ ਰਸਤਾ ਹੈ।
ਬਰਬਾਦੀ ਦਾ ਰਸਤਾ ਹੈ। ਔਰ ਜਦੋਂ ਕੋਈ ਵੀ ਇਸ ਕਿਸਮ ਦਾ, ਔਰ ਜੇ ਤੁਸੀਂ ਨਾਜ਼ੀਆਂ ਦੇ ਇਨੀਸ਼ੀਅਲ ਈਅਰਸ ਦੇਖੋ, ਪ੍ਰੋਗਰੈਸ ਤਾਂ ਜਰਮਨੀ 'ਚ ਹੋਈ ਹਿਟਲਰ ਦੀ ਨਾਜ਼ੀ ਪਾਰਟੀ ਦੇ ਥੱਲੇ, ਬਟ ਅਲਟੀਮੇਟਲੀ ਕਿੱਥੇ ਲਿਜਾ ਕੇ ਐਂਡ ਕੀਤਾ। ਔਰ ਹਿਟਲਰ ਨੇ ਕਿਹੜਾ, ਉਹਦੇ ਪਹਿਲਾਂ ਇੱਕ ਸਟੇਜ ਦੇ ਉੱਤੇ, ਕਿਉਂਕਿ ਰਸ਼ੀਆ ਦੇ ਵਿੱਚ ਇਨਕਲਾਬ ਆ ਚੁੱਕਾ ਸੀ ਜਿਹੜਾ ਕਮਿਊਨਿਜ਼ਮ ਦਾ 1917 'ਚ ਹੈ, ਉਹਨਾਂ ਨਾਲ ਵੀ ਬੜੇ ਚੰਗੇ ਸਬੰਧ ਸੀ। 1930 'ਚ ਵਿਗੜੇ, ਉਦੋਂ ਜਰਮਨੀ ਜਿਹੜਾ ਸੋਵੀਅਤ ਯੂਨੀਅਨ ਦਾ ਕਮਿਊਨਿਸਟ ਰਜੀਮ, ਇਧਰ ਜਾਪਾਨ, ਉਧਰ ਫਾਸ਼ਿਜ਼ਮ ਵਾਲਾ ਇਟਲੀ, ਪਰ ਇਨ ਦਾ ਐਂਡ ਫਿਰ ਉਹਦੇ ਚੋਂ ਕੀ ਨਿਕਲਿਆ, ਬਰਬਾਦੀ। ਰਸ਼ੀਆ ਨੇ ਤੇ ਸੋਵੀਅਤ ਯੂਨੀਅਨ ਨੇ ਤਾਂ ਫਿਰ ਅੱਧ ਜੇ ਜੰਗ ਦੇ ਪਹੁੰਚਦੇ ਆਪਣਾ ਬਦਲ ਲਿਆ ਕੰਮ, ਇੰਗਲੈਂਡ ਦੇ ਨਾਲ ਰਲ ਗਿਆ, ਐਲਾਈਡ ਨਾਲ। ਲੇਕਿਨ ਜਰਮਨ ਦਾ ਕੀ ਹਾਲ ਹੋਇਆ, ਦੋ ਹਿੱਸਿਆਂ 'ਚ ਵੰਡਿਆ ਗਿਆ, ਕਿਵੇਂ ਮਿਲੀਅਨਸ ਲੋਕ ਸੈਕੰਡ ਵਰਲਡ ਵਾਰ 'ਚ ਮਰੇ। ਜਾਪਾਨ ਦਾ ਕੀ ਹਾਲ ਹੋਇਆ, ਅੱਜ ਤੱਕ ਵੀ ਜਾਪਾਨ ਦੇ ਵਿੱਚ 50-60 ਹਜ਼ਾਰ ਅਮਰੀਕੀ ਫੌਜ ਬੈਠੀ ਹੋਈ ਹੈ। ਔਰ ਇਟਲੀ ਦਾ ਕੀ ਹਾਲ ਹੋਇਆ, ਕਿੱਥੇ ਇਟਲੀ ਯੂਰਪ ਦੀ ਹਿਸਟਰੀ ਦੇ ਵਿੱਚ ਪਹਿਲੀਆਂ ਸੈਂਚਰੀ 'ਚ ਵੀ ਕਿੰਨਾ ਵੱਡਾ ਰੋਲ ਅਦਾ ਕਰਦੀ ਰਹੀ, ਤੇ ਅੱਜ ਇਟਲੀ ਕਿੱਥੇ ਹੈ, ਉਹ ਜਿਹੜੇ ਆਪਣੀ ਮਾੜੀ ਇਕਨੋਮੀ ਦੇ ਨਾਲ ਹੀ ਜੂਝ ਰਹੇ ਨੇ। ਸੋ ਅਲਟੀਮੇਟਲੀ ਇਹ ਜਿਹੜਾ ਡਿਸਟਰਕਸ਼ਨ ਨੂੰ ਸੱਦਾ ਦੇਣਾ, ਔਰ ਅਸੀਂ ਇਸ ਰਵੱਈਏ ਦੀ ਪੂਰੀ ਤਰ੍ਹਾਂ ਨਖੇਦੀ ਕਰਦੇ ਹਾਂ, ਇਸ ਨੂੰ ਕੰਡੈਮ ਕਰਦੇ ਹਾਂ। ਜੀ ਡਾਕਟਰ ਸਾਹਿਬ, ਬਿਲਕੁਲ। ਇੱਥੇ ਲੈਣੇ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।